पंजाबी रेडियो USA सुन रहे सारे श्रोतियों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ श्रोते प्रोग्राम अपडेट कैलिफोर्निया। मैं राजकनवीर सिंह जुड़ चुके ने हरजोत सिंह जी। जी आਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 29 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਕੋਲ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-003। ਗੁਰਬਚਨ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਸੋ ਤੋਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਸਾਡਾ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਹੁੰਦਾ, ਇਹਦੇ ਵਿੱਚ ਕੀ ਕੁਝ ਕੈਲੀਫੋਰਨੀਆ ਦੇ ਵਿੱਚ ਵਾਪਰਿਆ, ਕੈਲੀਫੋਰਨੀਆ ਦੇ ਸ਼ਹਿਰਾਂ ਦੇ ਵਿੱਚ ਵਾਪਰਿਆ, ਉਹ ਤੁਹਾਡੇ ਨਾਲ ਡਿਸਕਸ ਕਰਦੇ। ਪਲੱਸ ਜੇ ਜੋ ਅਪਡੇਟ ਅਮਰੀਕਾ ਆਪਾਂ ਸਵੇਰੇ ਪ੍ਰੋਗਰਾਮ ਕਰਦੇ, ਉਸ ਤੋਂ ਲੈ ਕੇ ਹੁਣ ਤੱਕ ਕੋਈ ਕਿਸੇ ਖਬਰ ਤੇ ਅਮਰੀਕਾ ਲੈਵਲ ਤੇ ਹੋਵੇ ਜਾਂ ਵਰਲਡ ਲੈਵਲ ਤੇ ਹੋਵੇ ਕੋਈ ਅਪਡੇਟ ਆ, ਉਹ ਤੁਹਾਡੇ ਨਾਲ ਸਾਂਝੀ ਕਰਦੇ ਹੁੰਦੇ ਆ। ਸੋ ਅੱਜ ਦੀਆਂ ਖਬਰਾਂ ਵੱਲ ਜੇ ਚਲੀਏ ਤੇ ਅੱਜ ਸੈਨੋਜ਼ੇ ਦੇ ਵਿੱਚ ਇੱਕ ਜਿਹੜਾ ਏਅਰਪੋਰਟ ਹੈਗਾ, ਰੀਡ ਹਿਲ ਵਿਊ ਕਾਉਂਟੀ ਏਅਰਪੋਰਟ, ਉੱਥੇ ਇੱਕ ਹੈਲੀਕਾਪਟਰ ਕ੍ਰੈਸ਼ ਕਰ ਗਿਆ। ਗਾਇਰੋਕਾਪਟਰ ਕਿਹਾ ਜਾ ਰਿਹਾ ਹੈ, ਜਿਹਦੇ ਵਿੱਚ 2 ਜਾਣੇ ਜਿਹੜੇ ਆ ਬੁਰੀ ਤਰ੍ਹਾਂ ਫੱਟੜ ਹੋ ਗਏ। ਇਹ ਸਵੇਰੇ 11:30 ਵਜੇ ਦੇ ਕਰੀਬ ਵਾਪਰਿਆ। ਇੱਕ ਵਿਕਟਮ ਨੂੰ ਹਸਪਤਾਲ ਲਿਜਾਇਆ ਗਿਆ ਤੇ ਜਿਹੜਾ ਦੂਜਾ ਸੀ ਉਹਨੂੰ ਮਾਈਨਰ ਇੰਜਰੀਜ਼ ਹੋਈਆਂ ਤੇ ਉਹਨੂੰ ਉੱਥੇ ਹੀ ਛੱਡ ਦਿੱਤਾ ਗਿਆ। ਸੋ ਫਾਇਰ ਡਿਪਾਰਟਮੈਂਟ ਨੇ ਕਿਹਾ ਵੀ ਜਿਹੜਾ ਸਮਾਲ ਹੈਲੀਕਾਪਟਰ ਸੀਗਾ ਉਹ ਇੱਕ ਤਰ੍ਹਾਂ ਨਾਲ ਗਾਇਰੋਕਾਪਟਰ ਸੀਗਾ। ਸੋ ਇਹ ਹਜੇ ਕਾਰਨ ਨਹੀਂ ਪਤਾ ਲੱਗਿਆ ਹੈਗਾ ਵੀ ਕਿਸ ਤਰ੍ਹਾਂ ਇਹ ਕ੍ਰੈਸ਼ ਹੋ ਗਿਆ ਹੈ। ਜੀ ਹਰਜੋਤ ਸਿੰਘ ਜੀ, ਸੈਨੇਜ਼ੋ ਤੋਂ ਹੀ ਅਗਲੀ ਜਿਹੜੀ ਖਬਰ ਆ ਰਹੀ ਆ, ਜਿੱਥੇ ਵਰਲਡ ਕੱਪ ਫੈਨ ਜ਼ੋਨ, ਜਿੱਥੇ ਪਾਰਟੀਜ਼ ਤੇ ਵਰਲਡ ਕੱਪ ਦੇ ਮੈਚ ਦੇਖੇ ਜਾ ਰਹੇ ਸੀ, ਉੱਥੇ ਇੱਕ ਗੋਲੀਕਾਂਡ ਵਾਪਰਿਆ, ਜਿਸ ਦੇ ਵਿੱਚ ਇੱਕ ਜਾਣੇ ਦੀ ਮੌਤ ਹੋਈ ਦੱਸੀ ਜਾਂਦੀ ਆ ਤੇ ਇੱਕ ਇੰਜਰਡ ਹੋਇਆ ਆ। ਸੈਨੋਜ਼ੇ ਪੁਲਿਸ ਨੇ ਦੱਸਿਆ ਵੀ ਇਹ ਜਿਹੜਾ ਐਤਵਾਰ ਨੂੰ ਇਨਸੀਡੈਂਟ ਵਾਪਰਿਆ ਉਸ ਏਰੀਆ ਦੇ ਵਿੱਚ, ਜਿਸ ਨੂੰ ਵਾਚ ਪਾਰਟੀਜ਼ ਹੋਸਟ ਕਰਨ ਦੇ ਲਈ ਦੇਖਿਆ ਜਾਂਦਾ ਆ, ਉੱਥੇ ਰੱਖਿਆ ਗਿਆ ਆ ਤੇ ਉਸ ਨੂੰ ਹੁਣ ਹੋਮਿਸਾਈਡ ਦੇ ਤੌਰ ਦੇ ਉੱਤੇ, ਕਤਲ ਦੇ ਤੌਰ ਦੇ ਉੱਤੇ ਉਸ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈਗੀ ਹੈ। ਸ਼ਾਮੀ 9:10 ਦੇ ਉੱਤੇ ਪੁਲਿਸ ਨੇ ਟਵਿੱਟਰ ਦੇ ਉੱਤੇ ਪੋਸਟ ਕੀਤਾ, ਸੈਨੋਜ਼ੇ ਪੁਲਿਸ ਨੇ, ਵੀ ਇੱਕ ਵਿਕਟਮ ਉਸ ਨੂੰ ਪ੍ਰਨਾਊਂਸ ਕੀਤਾ ਗਿਆ ਆ ਮ੍ਰਿਤ ਸੀਨ ਦੇ ਉੱਤੇ ਹੀ। ਸੋ ਕਹਿੰਦੇ ਵੀ ਕੱਲ ਵੈਸੇ ਤਾਂ ਇੱਕ ਹੀ ਮੈਚ ਸੀਗਾ ਜਿਹੜਾ ਕੈਨੇਡਾ ਸਾਊਥ ਅਫਰੀਕਾ ਦੇ ਵਿੱਚ ਦਰਮਿਆਨ ਜਿਹੜਾ ਉਹ ਹੋਇਆ ਆ। ਕਹਿੰਦੇ ਵੀ ਜਿਸ ਟਾਈਮ ਦੇ ਉੱਤੇ ਸ਼ੂਟਿੰਗ ਵਾਪਰੀ ਆ, ਉਸ ਟਾਈਮ ਦੇ ਉੱਤੇ ਕੋਈ ਵਰਲਡ ਕੱਪ ਦੀ ਗੇਮ ਚੱਲ ਨਹੀਂ ਰਹੀ ਸੀ, ਪਰ ਇਹ ਇਲਾਕਾ ਉਹੀ ਹੈਗਾ ਆ। ਸੋ ਹੁਣ ਕਹਿੰਦੇ ਵੀ ਇਸ ਨੂੰ ਹੋਮਿਸਾਈਡ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਆ। ਸੀਨ ਨੂੰ ਬਾਅਦ ਚ ਕਾਰਡਨ ਆਫ ਕਰ ਦਿੱਤਾ ਗਿਆ। ਤਕਰੀਬਨ ਸਾਰੀਆਂ ਬਾਰਜ਼ ਉਸ ਇਲਾਕੇ ਦੇ ਵਿੱਚ ਉਦੋਂ ਬੰਦ ਸੀਗੀਆਂ ਜਦੋਂ ਇਨਸੀਡੈਂਟ ਤੋਂ ਬਾਅਦ ਦੇ ਵਿੱਚ। ਸਿਕਿਉਰਿਟੀ ਗਾਰਡ, ਜਿਸ ਨੇ ਆਪਣਾ ਨਾਮ ਤਾਂ ਨਹੀਂ ਦੱਸਿਆ, ਤੇ ਉਹਨੇ ਜਿਹੜਾ ਦੱਸਿਆ ਵੀ ਜਿਹੜੇ ਇੱਕ ਇੰਜਰਡ ਪਰਸਨ ਆ ਉਹ ਡਿਸਟ੍ਰੈਸ ਦੇ ਵਿੱਚ ਸੀਗਾ। ਉਹ ਬੇਸਿਕਲੀ ਚੀਕ ਰਿਹਾ ਸੀਗਾ ਤੇ ਬਲੱਡ ਸੀਗਾ ਉਸ ਦੀ ਧੌਣ ਦੇ ਲਾਗੇ ਤੇ ਬੈਕ ਦੇ ਜਿਹੜੇ ਉਹ ਨਜ਼ਦੀਕ। ਪੁਲਿਸ ਨੇ ਉੱਥੇ ਜਿਹੜੇ ਚਸ਼ਮਦੀਦ ਗਵਾਹ ਸੀ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕੀਤੀ ਹੈਗੀ ਆ। ਬੇ ਏਰੀਆ ਦੇ ਵਿੱਚ ਕਈ ਕਹਿੰਦੇ ਵੀ ਦਰਜਨਾਂ ਹੀ ਫੈਨ ਜ਼ੋਨਸ ਬਣਾਈਆਂ ਗਈਆਂ ਹੈਗੀਆਂ ਆ, ਜਿੱਥੇ ਲੋਕ ਇਕੱਠੇ ਹੋ ਕੇ ਮੈਚ ਦੇਖ ਸਕਦੇ ਆ, ਖਾਸ ਕਰਕੇ ਉਹਨਾਂ ਦੇ ਲਈ ਕਿਉਂਕਿ ਟਿਕਟਾਂ ਬਹੁਤ ਮਹਿੰਗੀਆਂ ਆ ਫੀਫਾ ਦੇ ਵਰਲਡ ਕੱਪ ਦੀਆਂ। ਸੋ ਲੋਕ ਬਾਹਰੋਂ ਜਿਹੜੇ ਇਹ ਮੈਚ ਆ ਉਹ ਦੇਖਦੇ ਹੈਗੇ ਨੇ ਵੱਡੀਆਂ ਸਕਰੀਨਸ ਦੇ ਉੱਤੇ। ਤੇ ਸੈਨੋਜ਼ੇ ਦੇ ਵਿੱਚ ਉੱਥੇ ਇਹ ਇਨਸੀਡੈਂਟ ਅਨਫੋਰਚੂਨੇਟਲੀ ਵਾਪਰਿਆ ਹੈਗਾ। ਅਗਲੀ ਖਬਰ ਵੱਲ ਚਲੀਏ। ਅੱਜ ਬਾਅਦ ਦੁਪਹਿਰ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਚਰਚ ਨੂੰ ਜਿਹੜੀ ਆ ਉਹ ਅੱਗ ਲੱਗ ਗਈ। ਪਹਿਲਾਂ ਉਹ 7th ਡੇ ਐਡਵੈਂਟਿਸਟ ਚਰਚ ਜੋ ਸੈਨ ਫਰਾਂਸਿਸਕੋ ਦੇ ਵਿੱਚ ਹੈਗਾ, ਇਹ ਕੈਲੀਫੋਰਨੀਆ ਤੇ ਬਾਰਡਰ ਇੱਕ ਸਟਰੀਟ ਜੋ ਸੈਨ ਫਰਾਂਸਿਸਕੋ 'ਚ ਆ, ਉੱਥੇ ਆ। ਫਾਇਰ ਫਾਈਟਰਸ ਨੇ ਪਹਿਲਾਂ ਇਹਨੂੰ 1
ਅਲਾਰਮ ਕਿਹਾ ਸੀ, ਬਾਅਦ ਦੇ ਵਿੱਚ ਅਪਗ੍ਰੇਡ ਕਰਕੇ ਟਰੂ ਫਾਇਰ ਅਲਾਰਮ ਅਨਾਊਂਸ ਕਰ ਦਿੱਤਾ। ਕਿਸੇ ਤਰ੍ਹਾਂ ਦੀ ਕਿਸੇ ਦੇ ਸੱਟ ਚੋਟ ਨਹੀਂ ਲੱਗੀ। ਸ਼ੈਲਟਰ ਇਨ ਪਲੇਸ ਜੋ ਆਰਡਰ ਕੀਤਾ ਗਿਆ ਹੈਗਾ ਖਾਸ ਕਰਕੇ ਆਲੇ ਦੁਆਲੇ ਦੀ ਨੇਬਰਹੁੱਡ ਦੇ ਵਿੱਚ, ਤੇ ਫਾਇਰ ਦੇ ਕੈਪਟਨ ਜੋਨਾਥਨ ਵੈਕਸਟਰ ਆ ਜੋ, ਉਹਨਾਂ ਨੇ ਕਿਹਾ ਵੀ 5 ਲੋਕਾਂ ਨੇ 911 ਕਾਲ ਕੀਤਾ ਜਿਸ ਟਾਈਮ ਦੇ ਉੱਤੇ ਧੂੰਆਂ ਨਿਕਲ ਰਿਹਾ ਸੀ, ਤੇ ਉਸੇ ਟਾਈਮ ਜਿਹੜੇ ਫਾਇਰ ਫਾਈਟਰਸ ਪਹੁੰਚ ਗਏ। ਉਹਦੇ ਲਾਗੇ ਇੱਕ ਕੰਸਟਰਕਸ਼ਨ ਵੀ ਜਿਹੜੀ ਚੱਲ ਰਹੀ ਸੀਗੀ। ਸੋ ਇਹ ਨਹੀਂ ਪਤਾ ਚੱਲਿਆ ਵੀ ਉਹ ਕੰਸਟਰਕਸ਼ਨ ਜਿਹੜੀ ਚੱਲ ਰਹੀ ਸੀ ਉਹਦੇ ਕਰਕੇ ਅੱਗ ਲੱਗੀ ਹੈਗੀ ਆ, ਪਰ ਚਰਚ ਦੀ ਜਿਹੜੀ ਬਿਲਡਿੰਗ ਆ ਉਹਦਾ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋ ਗਿਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਅਮਰੀਕਾ ਦੇ ਵਿੱਚ ਅਮਰੀਕੀ ਲੋਕਾਂ ਦੇ ਲਈ ਘਰਾਂ ਦੀ ਅਫੋਰਡੇਬਿਲਟੀ ਵਾਲੇ ਬਿੱਲ ਨੂੰ ਯੌਨ ਉਬਾਸੀ ਦੇ ਤੌਰ ਦੇ ਉੱਤੇ ਉਹ ਆਖਿਆ, ਕਹਿੰਦੇ ਵੀ ਇਹ ਬਿਲਕੁਲ ਵੀ ਇੰਪੋਰਟੈਂਟ ਨਹੀਂ ਹੈਗਾ। ਕਹਿੰਦੇ ਇਟਸ ਸੋ ਅਨਇੰਪੋਰਟੈਂਟ ਕੰਪੇਅਰ ਟੂ ਸੇਵ ਅਮਰੀਕਾ ਐਕਟ। ਲੋਕ ਜਿੱਥੇ ਘਰ ਹੋਮ ਓਨਰ ਬਣਨ ਦੇ ਲਈ ਇਸ ਟਾਈਮ ਤਰਲੋ ਮੱਛੀ ਹੋ ਰਹੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘਰਾਂ ਦੀਆਂ ਕੀਮਤਾਂ ਘਟਣੀਆਂ, ਸਾਡੇ ਲਈ ਸੁਹਿਰਦ ਮਾਹੌਲ ਬਣ ਸਕੇ, ਟਰੰਪ ਹੁਣਾਂ ਨੇ ਉਸ ਅਫੋਰਡੇਬਿਲਟੀ ਵਾਲੀ ਗੱਲ ਦੇ ਉੱਤੇ ਲੱਤ ਮਾਰਦੇ ਹੋਏ ਕਿਹਾ ਵੀ ਇਹ ਬਿਲਕੁਲ ਵੀ ਅਨਇੰਪੋਰਟੈਂਟ ਹੈਗਾ ਆ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸੇਵ ਅਮਰੀਕਾ ਵੋਟਰ ਐਲੀਜੀਬਿਲਟੀ ਐਕਟ ਆ ਉਹ ਜ਼ਿਆਦਾ ਇੰਪੋਰਟੈਂਟ ਆ। ਅੱਜ ਸੁਪਰੀਮ ਕੋਰਟ ਦੇ ਵੱਲੋਂ ਮੇਲ ਇਨ ਬੈਲਟਸ ਨੂੰ ਲੈ ਕੇ ਜਿਹੜੀ ਇੱਕ ਝਟਕਾ ਇਹਨਾਂ ਨੂੰ ਮਿਲਿਆ, ਜਿਸ ਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਵੀ ਹਾਂ ਭਾਈ ਜਦੋਂ ਬਾਅਦ ਦੇ ਵਿੱਚ ਵੀ ਪਹੁੰਚਦੇ ਆ ਵੋਟਿੰਗ ਡੇ ਤੋਂ ਬਾਅਦ ਦੇ ਵਿੱਚ ਵੀ ਤਾਂ ਉਹ ਬੈਲਟ ਜਿਹੜੇ ਉਹ ਗਿਣੇ ਜਾ ਸਕਦੇ ਆ। ਉੱਦਾਂ ਉਹਨਾਂ ਨੂੰ ਸੁਪਰੀਮ ਕੋਰਟ ਨੇ ਕਈ ਥਾਵਾਂ ਦੇ ਉੱਤੇ ਜਿੱਤਾਂ ਵੀ ਦਿੱਤੀਆਂ ਵੀ ਕਿਹਨੂੰ ਉਹ ਫਾਇਰ ਕਰ ਸਕਦੇ ਆ, ਕਿਹਨੂੰ ਉਹ ਜਿਹੜਾ ਉਹ ਲਾ ਸਕਦੇ ਹੈਗੇ ਆ। ਸੋ ਉਹ ਵੀ ਚੀਜ਼ਾਂ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਨੂੰ ਮਿਲੀਆਂ ਹੈਗੀਆਂ ਆ। ਉਧਰ ਸੁਪਰੀਮ ਕੋਰਟ ਵੱਲੋਂ ਟਰੰਪ ਹੁਣਾਂ ਨੂੰ ਇੱਕ ਹੋਰ ਝਟਕਾ ਵੀ ਜਿਹੜਾ ਉਹ ਮਿਲਿਆ, ਤੇ ਉਹਨਾਂ ਨੇ ਉਸ ਦੇ ਉੱਤੇ ਅਚੰਭਾ ਵੀ ਪ੍ਰਗਟਾਇਆ ਜਦ ਜਿਸ ਦੇ ਉਲਟ ਟਰੰਪ ਹੁਣਾਂ ਦੇ ਉਲਟ ਮਾਨਹਾਨੀ ਦਾ ਕੇਸ ਸੀਗਾ, ਜਿਹੜੀ ਜਰਨਲਿਸਟ ਜੀਨ ਕੈਰਲ ਦੇ ਦੁਆਰਾ $5 ਮਿਲੀਅਨ ਦਾ ਇਹਨਾਂ ਨੂੰ ਮਾਇਆ ਦੇਣ ਦੇ ਲਈ, ਰਕਮ ਦੇਣ ਦੇ ਲਈ ਆਖਿਆ ਗਿਆ ਸੀਗਾ, ਤੇ ਉਹ ਵਰਡਿਕਟ ਇੰਟੈਕਟ ਰੱਖਿਆ ਆ। ਸੋ ਸੁਪਰੀਮ ਕੋਰਟ ਨੇ ਕਿਹਾ ਵੀ ਹਾਂ ਤੁਹਾਨੂੰ ਉਹ ਉਸ ਤਰੀਕੇ ਦੇ ਨਾਲ ਹੀ ਜਿਹੜਾ ਉਹ $5 ਮਿਲੀਅਨ ਦਾ ਜਿਹੜਾ ਸਿਵਲ ਵਰਡਿਕਟ ਮਿਲਿਆ ਸੀਗਾ ਵੀ ਟਰੰਪ ਨੇ ਇਸ ਬੀਬੀ ਨੂੰ ਸੈਕਸ਼ੂਅਲੀ ਅਬਿਊਜ਼ ਕੀਤਾ ਤੇ ਬਾਅਦ ਦੇ ਵਿੱਚ ਇਸ ਨੂੰ ਡੀਫੇਮ ਕੀਤਾ। ਉਸ ਟਾਈਮ ਦੀ ਜਿਹੜੀ ਰਾਈਟਰ ਸੀਗੀ, ਮੈਗਜ਼ੀਨ ਦੀ ਰਾਈਟਰ ਜੀਨ ਕੈਰਲ ਦੇ ਮਾਮਲੇ ਦੇ ਵਿੱਚ ਟਰੰਪ ਹੁਣੀ ਪਿਛਲੇ ਕਈ ਸਾਲਾਂ ਤੋਂ ਇਹ ਆਪਣੀ ਹਾਰ ਨੂੰ ਜਿੱਤ ਦੇ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਇਸ ਫੈਸਲੇ ਨੂੰ ਇਹ ਬੇਸਿਕਲੀ ਖਤਮ ਕਰਾਉਣ ਦੀ ਇਹਨਾਂ ਦੀ ਕੋਸ਼ਿਸ਼ ਸੀਗੀ, ਪਰ ਸੁਪਰੀਮ ਕੋਰਟ ਨੇ ਵੀ ਆਖਿਆ ਵੀ ਨਹੀਂ, ਇਹ ਜਿਹੜਾ ਉਹ ਬਰਕਰਾਰ ਰਹੇਗਾ। ਸੋ ਟਰੰਪ ਜਿਨ੍ਹਾਂ ਨੇ ਸੈਕਸ਼ੂਅਲੀ ਅਬਿਊਜ਼ ਕੀਤਾ, ਸੈਕਸ਼ੂਅਲ ਅਬਿਊਜ਼ਰ ਖੁਦ ਨੇ, ਤੇ ਪੈਡੋਫਾਈਲਸ ਜਿਹੜੇ ਐਪਸਟੀਨ ਫਾਈਲਸ ਦੇ ਵਿੱਚ ਵੀ ਉਹਨਾਂ ਦਾ ਪੂਰਾ ਜਿਹੜਾ ਉਹ ਨਾਮ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਆਉਂਦਾ ਹੈਗਾ ਆ। ਸੋ ਉਹ ਮਾਮਲੇ ਦੇ ਵਿੱਚ ਅੱਜ ਸੁਪਰੀਮ ਕੋਰਟ ਨੇ ਇਹਨਾਂ ਨੂੰ ਇਸ 'ਚ ਝਟਕਾ ਜ਼ਰੂਰ ਦਿੱਤਾ ਹੈਗਾ ਜੀ। ਅਗਲੀ ਖਬਰ ਵੱਲ ਚਲੀਏ, ਬੜੀ ਇੰਪੋਰਟੈਂਟ ਆ, ਖਾਸ ਕਰਕੇ ਜਿਹੜੇ ਆਪਣੇ ਸਰੋਤੇ ਆ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ, ਉਹਨਾਂ ਦੇ ਬੱਚੇ ਸਕੂਲਾਂ 'ਚ ਜਾਂਦੇ ਆ। ਇੱਕ ਨਵੀਂ ਰਿਪੋਰਟ ਆਈ ਆ ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਜਿਹੜੇ ਗੋਲਡਨ ਸਟੇਟ ਸਾਡੀ ਜਿਹੜੀ ਆ, ਉਹਦੇ 6 ਸ਼ਹਿਰ ਜਿਹੜੇ ਇਦਾਂ ਦੇ ਆ ਉਹਨਾਂ ਨੂੰ ਸਭ ਤੋਂ ਘੱਟ ਐਜੂਕੇਟਡ ਸ਼ਹਿਰ USA ਦੇ ਵਿੱਚ ਗਿਣਿਆ ਗਿਆ ਹੈਗਾ ਆ। ਇਸ ਰਿਪੋਰਟ ਜਿਹੜੀ ਆ, ਇਹ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਆ ਭਈ ਬੇਕਰਸਫੀਲਡ, ਮੋਡੈਸਟੋ, ਸਲੀਨਸ, ਫ੍ਰਿਜ਼ਨੋ, ਸਟਾਕਟਨ, ਇਹ ਸਾਰੇ ਜਿਹੜੇ ਆ ਜਿਹੜੇ ਐਟ ਦਾ ਬਾਟਮ ਆਫ ਦਾ ਜਿਹੜੇ ਲਿਸਟ ਆ ਉਹ ਆਉਂਦੇ ਹੈਗੇ ਆ। ਰਿਪੋਰਟ ਦੇ ਵਿੱਚ ਪੂਰੇ ਅਮਰੀਕਾ ਚੋਂ 150 ਸ਼ਹਿਰਾਂ ਨੂੰ ਗਿਣਿਆ ਗਿਆ ਸੀ। ਸੋ ਓਵਰਆਲ ਜੇ ਰੈਂਕ ਦੇਖਿਆ ਜਾਵੇ, ਬੇਕਰਸਫੀਲਡ 150 ਵਿੱਚੋਂ 147ਵੇਂ ਨੰਬਰ ਤੇ ਆਇਆ, ਮੋਡੈਸਟੋ 146ਵੇਂ ਨੰਬਰ ਤੇ, ਸਲੀਨਸ 145, ਫ੍ਰਿਜ਼ਨੋ 144, ਸਟਾਕਟਨ 143। ਤੇ ਇਸੇ ਤਰ੍ਹਾਂ ਜੇ ਬੇ ਏਰੀਏ 'ਚ ਦੇਖਿਆ ਜਾਵੇ, ਜਿਹੜਾ ਸੈਨ ਹੋਜ਼ੇ ਦਾ ਸ਼ਹਿਰ ਆ ਉਹ ਨੰਬਰ 3 ਤੇ ਆਇਆ 150 ਦੇ ਵਿੱਚੋਂ। ਵੀ ਇੱਥੇ ਇਸ ਏਰੀਏ 'ਚ ਸਭ ਤੋਂ ਜ਼ਿਆਦਾ ਜਿਹੜੇ ਪੜ੍ਹੇ ਲਿਖੇ ਲੋਕ ਹੈਗੇ ਆ, ਬੱਚੇ ਜਿਹੜੇ ਗ੍ਰੈਜੂਏਟ ਹੁੰਦੇ ਹੈਗੇ ਆ। ਸੋ ਇਹਦਾ ਮਤਲਬ ਇਹ ਨਹੀਂ ਵੀ ਜਿਹੜੇ ਆਪਾਂ ਦੱਸੇ ਆ ਵੀ ਸ਼ਹਿਰਾਂ 'ਚ ਬੱਚੇ ਪੜ੍ਹਦੇ ਨਹੀਂ। ਸੋ ਇਸ ਰਿਪੋਰਟ ਤੋਂ ਸਾਨੂੰ ਇਹ ਸਾਰਿਆਂ ਨੂੰ ਸਿੱਖਣਾ ਚਾਹੀਦਾ ਵੀ ਜਿੱਥੇ ਆਪਣੇ ਬੱਚੇ ਸਕੂਲਾਂ 'ਚ ਜਾਂਦੇ ਆ, ਯੂਨੀਵਰਸਿਟੀ 'ਚ ਜਾਂਦੇ ਆ, ਉਹਨਾਂ ਦੇ ਬਿਲਕੁਲ ਉੱਪਰ ਰਹੋ, ਕਿਹੜੇ ਕੋਰਸ ਲੈ ਰਹੇ ਆ, ਗ੍ਰੈਜੂਏਟ ਹੋ ਰਹੇ ਆ, ਸਕੂਲ ਅਟੈਂਡ ਕਰ ਰਹੇ ਆ ਕਿ ਨਹੀਂ ਅਟੈਂਡ ਕਰ ਰਹੇ। ਇਹਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਸ਼ਹਿਰਾਂ ਦੇ ਵਿੱਚ ਬੱਚੇ ਗ੍ਰੈਜੂਏਟ ਨਹੀਂ ਹੁੰਦੇ, ਪਰ ਓਵਰਆਲ ਜੇ ਸ਼ਹਿਰਾਂ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ
ਤੇ ਇਹ ਜਿਹੜੇ ਰਿਜ਼ਲਟਸ ਆਏ ਹੈਗੇ ਆ, ਸੋ ਅਨਫੋਰਚੂਨੇਟਲੀ ਕਹਿ ਲਓ ਵੀ ਆਪਣੇ ਬਹੁਤ ਸਾਰੇ ਜਿਹੜੇ ਪੰਜਾਬੀ ਭੈਣ ਭਰਾ ਆ ਇਹਨਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਆ। ਸੋ ਆਪਾਂ ਨੂੰ ਜਿਹੜਾ ਆ ਇਹਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਜ਼ੋਰ ਲਾਉਣਾ ਚਾਹੀਦਾ ਆ ਪਬਲਿਕ ਸਕੂਲ ਸਿਸਟਮ ਦੇ ਉੱਤੇ, ਯੂਨੀਵਰਸਿਟੀਜ਼ ਦੇ ਉੱਤੇ ਬੇਕਰਸਫੀਲਡ ਤੇ ਵੈਸਾਲੀਆ ਜੋ ਆ ਟੌਪ 5 ਦੇ ਜਿਹੜੇ ਬਾਟਮ ਸ਼ਹਿਰ ਆਏ ਹੈਗੇ ਆ। ਸੋ ਇਹ ਇੱਕ ਇੰਡੀਪੈਂਡੈਂਟ ਕੰਪਨੀ ਆ, ਉਹਦੇ ਵੱਲੋਂ ਜੋ ਆ ਇੱਕ ਤਰ੍ਹਾਂ ਨਾਲ ਸਰਵੇ ਕਰਕੇ ਜਿਹੜਾ ਆ ਇਹ ਰਿਪੋਰਟ ਤਿਆਰ ਕੀਤੀ ਜਾਂਦੀ ਹੈਗੀ ਆ। ਸੋ ਮਿਸ਼ੀਗਨ ਆਰਬਰ ਜਿਹੜਾ ਆ ਉਹ ਮੋਸਟ ਐਜੂਕੇਟਡ ਏਰੀਆ ਆ ਪੂਰੇ ਮੁਲਕ ਦੇ ਵਿੱਚ। 96% ਉਹਦੇ ਜਿਹੜੇ ਅਡਲਟਸ ਆ ਉਹ 25 ਸਾਲ ਤੋਂ ਉੱਪਰ, ਉਹਨਾਂ ਕੋਲ ਘੱਟੋ ਘੱਟ ਹਾਈ ਸਕੂਲ ਡਿਪਲੋਮਾ ਆ, 59% ਕੋਲ ਬੈਚਲਰ ਡਿਗਰੀ ਆ ਤੇ 32% ਦੇ ਕੋਲ ਐਡਵਾਂਸ ਡਿਗਰੀ ਹੈਗੀ ਆ। ਤੇ ਜਿਹੜਾ ਸੈਨੋਜ਼ੇ ਆ ਉਹ ਤੀਜੇ ਨੰਬਰ ਦੇ ਵਿੱਚ ਆਇਆ ਹੈਗਾ ਆ। ਜੇ ਕੈਲੀਫੋਰਨੀਆ ਦੇ ਵਿੱਚ ਇਸ ਪੂਰੀ ਲਿਸਟ ਚੋਂ ਜਿਹੜੇ ਟੌਪ ਦੇ ਸ਼ਹਿਰ ਦੇਖੇ ਜਾਣ, ਤੀਜੇ ਨੰਬਰ ਤੇ ਸੈਨੋਜ਼ੇ ਤੇ 6ਵੇਂ ਨੰਬਰ ਤੇ ਸੈਨ ਫਰਾਂਸਿਸਕੋ ਤੇ 22ਵੇਂ ਨੰਬਰ ਤੇ ਸੈਨ ਡੀਗੋ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਲੇਟੈਸਟ ਰਿਪੋਰਟ ਦੇ ਮੁਤਾਬਕ ਮਿਲੀਅਨਸ ਆਫ ਲੋਕਾਂ ਦੀ ਜਿਹੜੀ ਓਬਾਮਾ ਕੇਅਰ ਪਲਾਨਸ ਆ ਉਹ ਡ੍ਰੌਪ ਹੋ ਗਏ ਆ ਕਿਉਂਕਿ ਸਬਸਿਡੀਜ਼ ਖਤਮ ਹੋਈਆਂ। ਸੋ ਹਰਜੋਤ ਸਿੰਘ ਜੀ, ਇਸ ਦੇ ਬਾਰੇ ਤੁਸੀਂ ਥੋੜਾ ਜ਼ਿਆਦਾ ਹੋਰ ਦੱਸ ਸਕਦੇ? ਕਹਿੰਦੇ ਵੀ ਤਕਰੀਬਨ 4 ਮਿਲੀਅਨ ਅਮਰੀਕਨਸ ਉਹ ਜਿਹੜੇ ਡ੍ਰੌਪ ਆਊਟ ਕਰ ਗਏ ਨੇ ਅਫੋਰਡੇਬਲ ਕੇਅਰ ਐਕਟ ਇੰਸ਼ੋਰੈਂਸ ਕਵਰੇਜ ਤੋਂ, ਕਿਉਂਕਿ ਇਹਦੀਆਂ ਕੀਮਤਾਂ ਜਿਹੜੀਆਂ ਉਹ ਵੱਧ ਗਈਆਂ, ਕਿਉਂਕਿ ਜਿਹੜੀਆਂ ਐਨਹਾਂਸਡ ਸਬਸਿਡੀਜ਼ ਫੈਡਰਲ ਪੱਧਰ ਦੇ ਉੱਤੇ ਮਿਲਦੀਆਂ ਸੀ ਉਹ ਹੁਣ ਉਹਨਾਂ ਲੋਕਾਂ ਨੂੰ ਨਹੀਂ ਮਿਲ ਰਹੀਆਂ ਹੈਗੀਆਂ। ਸੋ ਖਾਸ ਕਰਕੇ ਹੈਲਥ ਇੰਸ਼ੋਰੈਂਸ 'ਚ ਰਾਜਕਨਵੀਰ ਸਿੰਘ ਜੀ ਬਹੁਤ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਸਬਸਿਡੀ ਬਹੁਤ ਸਾਰੇ ਲੋਕਾਂ ਦੀ ਕੱਟ ਹੋ ਰਹੀ ਹੈਗੀ ਆ, ਅਗਲੇ ਸਾਲ ਹੋਰ ਵੀ ਜਿਹੜੀ ਕੱਟ ਹੋ ਜਾਣੀ ਆ, ਉਦੋਂ ਅਗਲੇ ਸਾਲ ਟੋਟਲੀ ਸਬਸਿਡੀ ਜਿਹੜੀ ਆ ਉਹ ਖਤਮ ਹੋਣ ਦੇ ਕਿਨਾਰੇ ਹੋਣੀ ਆ। ਸੋ ਮੈਡੀਕਲ ਬਹੁਤ ਸਾਰੇ ਲੋਕਾਂ ਦਾ ਕੱਟ ਹੋ ਰਿਹਾ, ਕਿਉਂਕਿ ਅਸੀਂ ਦੇਖਿਆ ਖਾਲਸਾ ਇੰਸ਼ੋਰੈਂਸ ਵੀ ਬਹੁਤ ਸਾਰੇ ਲੋਕ ਕਾਲਸ ਕਰ ਰਹੇ ਆ, ਕਿਉਂਕਿ ਹੁਣ ਉਹ ਜਿਹੜੇ ਕਾਉਂਟੀ ਦੇ ਆਫਿਸ ਸੀ ਪਹਿਲਾਂ 5 ਸਾਲ ਦਾ ਉਹਨੇ ਰੈਕਡ ਹੀ ਨਹੀਂ ਚੈੱਕ ਕੀਤੇ, ਹੁਣ ਉਹ ਚੈੱਕ ਕਰ ਰਹੇ ਆ ਵੀ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ 3000 ਤੋਂ ਉੱਪਰ ਡਾਲਰ ਆ। ਪਹਿਲਾਂ ਉਹਨਾਂ ਦੇ ਕੋਲ ਕੋਈ ਐਕਸੈਸ ਨਹੀਂ ਸੀ, ਬਹੁਤ ਸਾਰੇ ਲੋਕ ਝੂਠ ਬੋਲ ਦਿੰਦੇ ਸੀ ਵੀ ਸਾਡਾ ਅਕਾਊਂਟ ਹੈ ਇਹ 'ਚ ਤਾਂ ਜੀ 3000 ਡਾਲਰ ਹੀ ਆ, ਜਦ ਕਿ ਦੂਜੇ ਅਕਾਊਂਟ 'ਚ 2-2 ਲੱਖ ਡਾਲਰ ਵੀ ਹੁੰਦਾ ਸੀ। ਹੁਣ ਉਹਨਾਂ ਨੇ ਉਹ ਸਾਰੇ ਕਨੈਕਟ ਕਰ ਲਏ ਹੈਗੇ ਆ। ਸੋ ਉਹ ਤੋਂ ਬਾਅਦ ਕੀ ਹੋਣਾ ਆ, ਨੈਕਸਟ ਈਅਰ ਜਿਹੜੇ ਲੋਕਾਂ ਕੋਲ ਗ੍ਰੀਨ ਕਾਰਡ ਜਾਂ ਸਿਟੀਜ਼ਨਸ਼ਿਪ ਨਹੀਂ ਹੈ ਉਹਨਾਂ ਨੂੰ ਸਬਸਿਡੀ ਵੀ ਜਿਹੜੀ ਆ ਕੱਟ ਹੋਣ ਦੀ ਗੱਲ ਹੋ ਰਹੀ ਹੈਗੀ ਆ। ਮੇਰੇ ਖਿਆਲ ਨਾਲ ਕੱਟ ਹੋਏ ਜਾਣੀ ਆ, ਹੋਪਫੁਲੀ ਸ਼ਾਇਦ ਨੈਕਸਟ ਈਅਰ ਮਿਲ ਜਾਏ, ਉਸ ਤੋਂ ਨੈਕਸਟ ਈਅਰ ਤਾਂ ਕਹਿੰਦੇ ਟੋਟਲੀ ਜਿਹੜੀ ਕੱਟ ਕਰ ਦੇਣੀ ਆ। ਸੋ ਜਿਹੜੇ ਵਰਕ ਪਰਮਿਟ ਤੇ ਹੋਊਗੇ ਉਹਨਾਂ ਲਈ ਬਹੁਤ ਵੱਡੀ ਪ੍ਰੋਬਲਮ ਆਊਗੀ। 4 ਮਿਲੀਅਨ ਬਹੁਤ ਵੱਡਾ ਨੰਬਰ ਹੁੰਦਾ ਪੂਰੇ ਅਮਰੀਕਾ ਦੇ ਵਿੱਚ। ਤੇ ਸੋ ਹੈਲਥ ਇੰਸ਼ੋਰੈਂਸ ਜੇ ਨਾ ਹੋਵੇ ਫਿਰ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ USA ਦੇ ਵਿੱਚ। ਤੁਹਾਨੂੰ ਪਤਾ ਹੀ ਆ, ਰੱਬ ਨਾ ਕਰੇ ਕਿਤੇ ਹਸਪਤਾਲ ਚਲ ਜਾਓ, ਇੱਕ ਦਿਨ ਦਾ ਹੀ ਉਹ $20,000 ਬਿੱਲ ਬਣਾ ਦਿੰਦੇ ਆ। ਸੋ ਇਹ ਸਾਰੇ ਧਿਆਨ ਰੱਖੋ। ਸੋ ਉਹਦੇ ਆਲਟਰਨੇਟਿਵ ਦੋ ਹੀ ਆ, ਜਾਂ ਤਾਂ ਉਦਾਂ ਦੀ ਕੰਪਨੀ 'ਚ ਕੰਮ ਲੱਭੋ ਜਿੱਥੇ ਤੁਹਾਨੂੰ ਹੈਲਥ ਇੰਸ਼ੋਰੈਂਸ ਮਿਲਦੀ ਆ, ਪਰਿਵਾਰ 'ਚੋਂ ਹਸਬੈਂਡ ਵਾਈਫ 'ਚੋਂ ਇੱਕ ਉਦਾਂ ਦਾ ਹੋਵੇ, ਤੇ ਜਾਂ ਫਿਰ ਜਿਹੜਾ ਹਾਇਰ ਪ੍ਰੀਮੀਅਮ ਦੇਣ ਦੇ ਲਈ ਤਿਆਰ ਰਹੋ। ਜੀ ਬਿਲਕੁਲ। ਕਿਸੇ ਟਾਈਮ ਦੇ ਉੱਤੇ ਇੱਥੇ ਜਦੋਂ ਕੱਲੀ ਪ੍ਰਾਈਵੇਟ ਇੰਸ਼ੋਰੈਂਸ ਸੀ ਵੀ ਜੇ ਕਿਸੇ ਦੀ ਪਹਿਲਾਂ ਕਿਸੇ ਨੂੰ ਕੋਈ ਬਿਮਾਰੀ ਸੀ ਉਹਨੂੰ ਇੰਸ਼ੋਰੈਂਸ ਮਿਲਦੀ ਨਹੀਂ ਸੀ, ਅਫੋਰਡੇਬਲ ਕੇਅਰ ਐਕਟ ਦੇ ਨਾਲ ਐਟਲੀਸਟ ਇਹ ਮਿਲਣੀ ਸ਼ੁਰੂ ਹੋਈ। ਤੇ ਹੁਣ ਮੌਜੂਦਾ ਪ੍ਰਸ਼ਾਸਨ ਨੇ ਇਹ ਹੁਣ ਮੇਕ ਸ਼ੋਰ ਕਰ ਰਿਹਾ ਵੀ ਲੱਗਦਾ ਵੀ ਪੁਰਾਣੇ ਸਮੇਂ 'ਚ ਲੈ ਜਾਈਏ ਵੀ ਕਿਸੇ ਦੇ ਕੋਲ ਕੋਈ ਇੰਸ਼ੋਰੈਂਸ ਨਾ ਹੀ ਹੋਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਕੀਥ ਸੌਂਡਰਲਿੰਗ ਉਹਨਾਂ ਨੂੰ ਲੇਬਰ ਸਕੱਤਰ ਦੇ ਤੌਰ ਦੇ ਉੱਤੇ ਐਕਟਿੰਗ ਹੈਡ ਦੇ ਤੌਰ ਦੇ ਉੱਤੇ ਨੋਮੀਨੇਟ ਕੀਤਾ ਹੈਗਾ ਆ। ਅੱਜ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਪੋਸਟ ਕੀਤਾ, ਕਹਿੰਦੇ ਵੀ ਮੈਂ ਬੜੇ ਮਾਣ ਦੇ ਨਾਲ ਅਨਾਊਂਸ ਕਰ ਰਿਹਾ ਵੀ ਜਿਹੜਾ ਕੀਥ ਸੌਂਡਰਲਿੰਗ ਆ ਇਹ US ਦੇ ਜਿਹੜੇ ਐਕਟਿੰਗ ਮੌਜੂਦਾ ਤੌਰ ਦੇ ਉੱਤੇ ਜਿਹੜੇ ਲੇਬਰ ਦੇ ਸਕੱਤਰ ਆ ਉਹਨਾਂ ਨੂੰ ਪਰਮਾਨੈਂਟ ਕਰਨ ਦੇ ਲਈ ਮੈਂ ਉਹਨਾਂ ਦਾ ਨਾਮਜ਼ਦ ਉਹਨਾਂ ਨੂੰ ਨਾਮ ਜਿਹੜਾ ਉਹ ਅੱਗੇ ਕਰ ਰਿਹਾ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ, ਦੋਨੋਂ ਹੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਭੂਮਿਕਾ ਆ ਉਹ ਨਿਭਾਈ ਹੈਗੀ ਆ। ਸੋ ਕਹਿੰਦੇ ਵੀ ਲੇਬਰ ਸਕੱਤਰ 20 ਅਪ੍ਰੈਲ ਤੋਂ ਬਾਅਦ 'ਚ ਜਦ ਪਿਛਲੀ ਵਾਰ ਦੇ ਜਿਹੜੇ ਸਾਬਕਾ ਲੇਬਰ ਸਕੱਤਰ ਲੌਰੀ ਚਾਵੇਜ਼ ਡੀ ਰੈਮਰ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਸੀ, ਕਿਉਂਕਿ ਉਸ ਬੀਬੀ ਦੇ ਦੁਆਰਾ ਤੇ ਉਹਦੇ ਘਰ ਵਾਲੇ ਦੇ ਦੁਆਰਾ ਅਲੈਜਡਲੀ ਕਥਿਤ ਤੌਰ ਦੇ ਉੱਤੇ ਮਿਸਕੰਡਕਟ ਹੋਇਆ ਸੀ। ਉਦੋਂ ਤੋਂ ਜਿਹੜੇ ਸੌਂਡਰਲਿੰਗ ਆ ਉਹ ਐਕਟਿੰਗ ਲੇਬਰ ਸਕੱਤਰ ਦੇ ਤੌਰ ਦੇ ਉੱਤੇ ਭੂਮਿਕਾ ਨਿਭਾ ਰਹੇ ਸੀ, ਤੇ ਅੱਜ ਉਹਨਾਂ ਨੂੰ ਪੱਕਿਆਂ ਕਰਨ ਦੇ ਲਈ ਸੈਨੇਟ ਮੋਰੇ ਇੱਕ ਹਿਸਾਬ ਦੇ ਨਾਲ ਨੋਮੀਨੇਟ ਕਰ ਦਿੱਤਾ।
ਹੁਣ ਸੁਣਵਾਈਆਂ ਹੋਣਗੀਆਂ, ਫਿਰ ਵੋਟਿੰਗ ਹੋਊਗੀ, ਤੇ ਜੇ ਇਹਨਾਂ ਨੂੰ ਮੈਜੋਰਟੀ ਵੋਟ ਮਿਲ ਜਾਂਦੀ ਆ ਤੇ ਇਹ ਪੱਕੇ ਤੌਰ ਦੇ ਉੱਤੇ ਲੇਬਰ ਸਕੱਤਰ ਬਣ ਜਾਣਗੇ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇੱਕ ਵਾਰੀ ਫੇਰ ਜਿਹੜਾ ਟੈਕਸ ਆ ਗੈਸ ਦੇ ਉੱਤੇ ਉਹ $2.2 ਜਿਹੜਾ ਵਧਾ ਦਿੱਤਾ ਹੈਗਾ ਆ। ਆਲਰੇਡੀ ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੈਗੀਆਂ। ਕੈਲੀਫੋਰਨੀਆ ਦਾ ਜਿਹੜਾ ਗੈਸ ਟੈਕਸ ਆ ਉਹ ਉਹ ਵੈਡਨਸਡੇ ਨੂੰ ਇਨਕਰੀਜ਼ ਹੋਇਆ। ਹੁਣ ਉਹ 63.4 ਸੈਂਟ ਪਰ ਗੈਲਨ ਆ। ਸੋ ਜੇ 1 ਗੈਲਨ ਆਪਾਂ ਗੈਸ ਖਰੀਦਦੇ ਆ ਉਹਦੇ ਵਿੱਚੋਂ 63.4 ਸੈਂਟ ਯਾਨੀ ਕਿ 63.5 ਸੈਂਟ ਦੇ ਕਰੀਬ ਜਿਹੜੀ ਗਵਰਨਮੈਂਟ ਆ ਕੈਲੀਫੋਰਨੀਆ ਦੀ ਉਹ ਟੈਕਸ ਲਾ ਰਹੀ ਹੈਗੀ ਆ। ਸੋ ਐਵਰੇਜ $5.58 ਗੈਸ ਦੀ ਪ੍ਰਾਈਸ ਆ ਕੈਲੀਫੋਰਨੀਆ 'ਚ। ਕੁਛ ਏਰੀਆ ਸਸਤੀ ਵੀ ਆ। ਓਰੀਜਨਲ 'ਚ ਕੱਲ ਮੈਂ ਦੇਖਿਆ ਸੀ 480 ਦੇ 490 ਦੇ ਲਾਗੇ ਸੀ ਕਈ ਸਟੇਸ਼ਨ ਦੇ ਉੱਤੇ। ਸੋ GOP ਦੇ ਜਿਹੜੇ ਲਾ ਮੇਕਰ ਆ ਡੇਵਿਡ ਵਲਡ ਆ ਉਹ ਫ੍ਰਿਜ਼ਨੋ ਏਰੀਏ ਤੋਂ ਹੀ ਆ। ਉਹਨਾਂ ਨੇ ਗੈਬਨ ਨਿਊਸਮ ਨੂੰ ਚਿੱਠੀ ਲਿਖੀ ਵੀ ਭਾਈ ਤੁਸੀਂ ਜਿਹੜਾ 2.2 ਸੈਂਟ ਜਿਹੜਾ ਇਹ ਇਨਕਰੀਜ਼ ਕਰਨ ਜਾ ਰਹੇ ਆ ਵੀ ਇਹਨੂੰ ਥੋੜਾ ਵੇਟ ਕਰ ਲਓ ਇਹਦੀ, ਜਦੋਂ ਤੱਕ ਜੋ ਰੌਲਾ ਚੱਲ ਰਿਹਾ ਹੈ ਇਰਾਨ ਵਾਲਾ ਜਾਂ ਹੋਰ, ਹੋਪਫੁਲੀ ਉਹ ਜੇ ਸੈਟਲ ਹੋ ਜੂ ਤਾਂ ਗੈਸ ਜਿਹੜੀ ਆ ਥੱਲੇ ਆ ਜਾਊਗੀ। ਪਰ ਗੈਬਨ ਨਿਊਸਮ ਹੁਣੀ ਕਹਿੰਦੇ ਵੀ ਰਿਫਿਊਜ਼ ਕਰ ਦਿੱਤਾ, ਉਹ ਬੱਜ ਨਹੀਂ ਕਰ ਰਹੇ ਹੈਗੇ। ਕਹਿੰਦੇ ਵੀ ਜੀ ਫਿਰ ਜਿਹੜੀ ਸੜਕਾਂ ਦੀ ਰਿਪੇਅਰ ਕੌਣ ਕਰੂਗਾ? ਸੜਕਾਂ ਦੀ ਰਿਪੇਅਰ ਆਪਾਂ ਦੇਖ ਰਹੇ ਆ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਤੇਲ ਦੀਆਂ ਉਹ ਕੈਲੀਫੋਰਨੀਆ ਨੂੰ ਛੱਡ ਕੇ ਇੱਥੋਂ ਭੱਜ ਵੀ ਗਈਆਂ ਹੈਗੀਆਂ ਕਿਉਂਕਿ ਇਹਨਾਂ ਨੇ ਜਿਹੜੇ ਰੂਲਸ ਆ ਇੰਨਾ ਹੀ ਜ਼ਿਆਦਾ ਜਿਹੜੇ ਸਟ੍ਰਿਕਟ ਉਹਨਾਂ ਦੇ ਉੱਤੇ ਕਰ ਦਿੱਤੇ ਹੈਗੇ। ਸਭ ਤੋਂ ਜ਼ਿਆਦਾ ਇਸ ਟਾਈਮ ਗੈਸ ਦਾ ਟੈਕਸ ਕੈਲੀਫੋਰਨੀਆ 'ਚ 70.9 ਸੈਂਟ ਪਰ ਗੈਲਨ ਜਿਹੜਾ ਉਹ ਹੈਗਾ ਆ। ਸਭ ਤੋਂ ਘੱਟ ਅਲਾਸਕਾ ਦੇ ਵਿੱਚ ਆ 8.9 ਸੈਂਟ ਸਟੇਟ ਵਾਈਡ, ਤੇ ਉਸ ਤੋਂ ਬਾਅਦ 'ਚ ਮਿਸੀਸਿਪੀ 18.4 ਸੈਂਟ ਗੈਲਨ ਦੇ ਉੱਤੇ ਜਿਹੜਾ ਆਉਂਦਾ, ਤੇ ਆਪਣਾ ਜਿਹੜਾ ਗਵਾਂਢੀ ਸੂਬਾ ਐਰੀਜ਼ੋਨਾ ਉਹ 'ਚ ਵੀ 18 ਤੋਂ 19 ਸੈਂਟ ਪਰ ਗੈਲਨ ਸਟੇਟ ਟੈਕਸ ਆ, ਤੇ ਨਿਊ ਮੈਕਸੀਕੋ 'ਚ ਵੀ ਤਕਰੀਬਨ 19 ਸੈਂਟ ਪਰ ਗੈਲਨ ਜਿਹੜਾ ਸਟੇਟ ਟੈਕਸ ਲਿਆ ਆ ਜਾਂਦਾ ਹੈਗਾ ਆ। ਸੋ ਫੈਡਰਲ ਟੈਕਸ ਇੱਕ ਵੱਖਰਾ ਜਿਹੜਾ ਇਸ ਦੇ ਵਿੱਚ ਹੁੰਦਾ ਆ। ਨਾਲ ਹੀ ਜਿਹੜਾ ਉਹ ਦੱਸਦੇ ਜਾਈਏ ਹਰਜੋਤ ਸਿੰਘ ਜੀ, ਇਹਨਾਂ ਨੇ $352 ਬਿਲੀਅਨ ਦਾ ਜਿਹੜਾ ਬਜਟ ਆ ਨਿਊਸਮ ਹੁਣਾਂ ਨੇ ਪ੍ਰਪੋਜ਼ ਕੀਤਾ ਆ। ਇਹਦੇ ਵਿੱਚ ਕਹਿੰਦੇ ਵੀ ਕਈ ਟੈਕਸ ਇਸ ਦੇ ਨਾਲ ਜਿਹੜੇ ਉਹ ਵਧਣਗੇ। ਇਹਦੇ ਵਿੱਚ ਨਾਲ ਦੇ ਨਾਲ $6.4 ਬਿਲੀਅਨ ਸਾਈਡ ਦੇ ਉੱਤੇ ਰੱਖਿਆ ਗਿਆ ਆ। ਸੋਸ਼ਲ ਸਰਵਿਸ ਕੱਟਸ ਜਿਹੜੀਆਂ ਹੋਣੀਆਂ ਫੈਡਰਲ ਲੈਵਲ ਦੇ ਉੱਤੇ, ਉਹਨਾਂ ਦੇ ਲਈ ਜਿਹੜੇ ਬਿਲੀਅਨਸ ਆਫ ਡਾਲਰ ਘੱਟ ਹੋ ਜਾਣੇ ਆ, ਉਹਨਾਂ ਦੀ ਭਰਪਾਈ ਕਰਨ ਦੇ ਲਈ ਇਸ $352 ਬਿਲੀਅਨ ਚੋਂ $6.4 ਬਿਲੀਅਨ ਉੱਥੇ ਰੱਖਿਆ ਜਿਹੜਾ ਹੋ ਗਿਆ ਹੈਗਾ ਆ। ਸੋ ਨਿਊਸਮ ਇਹ ਕਹਿ ਰਹੇ ਆ ਵੀ ਮੈਂ ਜੀ ਕੈਲੀਫੋਰਨੀਆ ਦਾ ਬਜਟ ਬੈਲੈਂਸ ਕਰਕੇ ਲਗਾਤਾਰ ਪਿਛਲੇ 2 ਸਾਲਾਂ ਤੋਂ ਲੈ ਕੇ ਆ ਰਹੇ ਆ, ਜਿਹਦੇ ਨਾਲ ਜਿਹੜੇ ਡੈਫਿਸਿਟ ਆ ਉਹ ਬਹੁਤ ਜ਼ਿਆਦਾ ਘੱਟ ਹੋਣਗੇ। ਫਿਊਚਰ ਡੈਫਿਸਿਟ ਜਿਹੜੇ ਉਹ ਘਟੇ ਇਸ ਦੇ ਨਾਲ ਜਿਹੜੇ ਉਹ ਰਹਿਣਗੇ। ਨਿਊਸਮ ਉਹਨਾਂ ਨੇ ਆਪਣੀ ਸਟੇਟਮੈਂਟ 'ਚ ਆਪਣੇ ਆਪ ਦੀ ਪਿੱਠ ਥਾਪੜਦੇ ਹੋਏ ਇਹ ਜਿਹੜੇ ਕਿਹਾ ਜੀ ਅਸੀਂ ਡੈਮੋਨਸਟ੍ਰੇਟ ਕੀਤਾ ਵੀ ਅਸੀਂ ਬੜੇ ਰਿਸਪੌਂਸੀਬਲ ਆ ਆਪਣੀਆਂ ਚੋਇਸਿਸ ਦੇ ਵਿੱਚ, ਤੇ ਜਿਹੜੀ ਫਿਜ਼ੀਕਲ ਸਟਰੈਂਥ ਸਾਡੀ ਇਸ ਦੇ ਨਾਲ ਹੋਰ ਜ਼ਿਆਦਾ ਜਿਹੜੀ ਉਹ ਵੱਧਦੀ ਹੈਗੀ ਆ। ਇਹ ਉਹੀ ਨਿਊਸਮ ਨੇ ਜਿਹੜੇ ਅੱਜ ਤੋਂ ਕੁਝ ਸਾਲ ਪਹਿਲਾਂ ਕੈਲੀਫੋਰਨੀਆ ਦਾ ਸਰਪਲਸ ਦੇ ਵਿੱਚ ਚੱਲ ਰਿਹਾ ਬਜਟ ਨੂੰ ਘਾਟੇ ਵਾਲੇ ਬਜਟ ਦੇ ਵਿੱਚ ਮੂਵ ਕਰਕੇ ਜਿਹੜੇ ਉਹ ਗਏ ਸੀਗੇ, ਤੇ ਹੁਣ ਇਹਨਾਂ ਨੇ $352 ਬਿਲੀਅਨ ਦਾ ਸਟੇਟ ਬਜਟ ਆ ਉਹ ਪ੍ਰਪੋਜ਼ ਕੀਤਾ ਆ। ਤੇ ਹੁਣ ਦੇਖਦੇ ਆ ਇਸ ਦੇ ਵਿੱਚ ਓਬਵੀਅਸਲੀ ਨਵੀਆਂ ਚੀਜ਼ਾਂ ਆਉਣਗੀਆਂ, ਕਈ ਘਟਣਗੀਆਂ, ਤੇ ਲਾਅ ਮੇਕਰਸ ਦੇ ਨਾਲ ਬੈਕ ਐਂਡ ਫੋਰਥ ਹੋ ਕੇ ਇਵੈਂਚੁਅਲੀ ਜਿਹੜਾ ਬਜਟ ਆ ਉਹ ਅੱਗੇ ਤੱਕ ਆਊਗਾ। ਇਲੈਕਟ੍ਰਿਕ ਵਹੀਕਲਸ ਦੇ ਲਈ ਸਟੇਟ ਨੇ, ਸੂਬੇ ਨੇ ਆਪਣੇ ਪੱਧਰ ਦੇ ਉੱਤੇ ਇੱਕ ਨਵੇਂ ਇਨਸੈਂਟਿਵਸ ਜਿਹੜੇ ਉਹ ਸ਼ੁਰੂ ਜਿਹੜੇ ਉਹ ਕਰ ਰਹੇ ਆ, ਜਿਹਦੇ ਵਿੱਚ $1.25 ਬਿਲੀਅਨ ਗ੍ਰੀਨ ਹਾਊਸ ਗੈਸ ਫੰਡ ਦੇ ਵਿੱਚ ਇਹਨਾਂ ਨੇ ਸਟੇਟ ਫਾਇਰ ਡਿਪਾਰਟਮੈਂਟ ਦੇ ਲਈ ਰੱਖਿਆ ਹੈਗਾ ਆ। ਤੇ ਹਾਈਬ੍ਰਿਡ ਵਹੀਕਲ ਇਨਸੈਂਟਿਵਸ ਦੇ ਵਿੱਚ ਜਾਂ ਜ਼ੀਰੋ ਮਿਸ਼ਨ ਇਨਸੈਂਟਿਵ 'ਚ $356 ਮਿਲੀਅਨ ਜਿਹੜੇ ਉੱਦਾਂ ਦੀਆਂ ਗੱਡੀਆਂ ਖਰੀਦਣਗੇ ਉਹਨਾਂ ਦੇ ਲਈ ਰੱਖਿਆ ਜਿਹੜਾ ਉਹ ਜਾਵੇਗਾ। ਸੋ ਦੇਖਦੇ ਹਾਂ ਕੀ ਹੋਰ ਇਹਨਾਂ ਬਜਟ ਦੇ ਵਿੱਚ ਅੱਗੇ ਜਾ ਕੇ ਜਿੱਦਾਂ ਜਿੱਦਾਂ ਜਾਣਕਾਰੀਆਂ ਹੋਰ ਬਾਹਰ ਆਉਂਦੀਆਂ ਆ ਉਹਦੇ ਵਿੱਚ ਪਤਾ ਲੱਗੇਗਾ ਜੀ। ਤੇ ਆਪਾਂ ਫੀਫਾ ਜਿਹੜਾ ਵਰਲਡ ਕੱਪ ਆ ਉਹਦੀ ਵੀ ਬਿਲਕੁਲ ਹਰਜੋਤ ਸਿੰਘ ਜੀ ਸੋ ਫਾਰ ਅੱਜ ਦੇ 2 ਗੇਮਾਂ ਜਿਹੜੀਆਂ ਹੋਈਆਂ ਜਿਸ ਦੇ ਵਿੱਚ ਕਈ ਵਾਰ ਦੇ ਜਿਹੜੇ ਵਰਲਡ ਚੈਂਪੀਅਨ ਬ੍ਰਾਜ਼ੀਲ ਉਹਨਾਂ ਨੇ ਜਾਪਾਨ ਨੂੰ 2-1 ਦੇ ਨਾਲ ਹਰਾਇਆ। ਗੇਮ ਦੀ ਜਿਹੜੀ ਸ਼ੁਰੂਆਤ ਆ ਵਰਲਡ ਕੱਪ ਦੀ ਜਿਹੜੀ ਇਸ ਗੇਮ ਦੀ ਰਾਊਂਡ ਆਫ 32 ਦੇ ਮੈਚ ਦੀ ਜਾਪਾਨ ਨੇ ਸਟਰੋਂਗ ਕੀਤੀ। 29ਵੇਂ ਮਿੰਟ 'ਚ
ਕਿਸ਼ੀਓ ਸਾਨੋ ਨੇ ਪਹਿਲਾ ਗੋਲ ਜਿਹੜਾ ਉਹ ਕੀਤਾ। ਪਹਿਲੇ ਹਾਫ ਦੇ ਜਿਹੜੇ ਹਾਫ ਟਾਈਮ ਤੱਕ ਜਾਪਾਨ 1-0 ਨਾਲ ਲੀਡ ਕਰਦਾ ਰਿਹਾ। ਦੂਜੇ ਹਾਫ ਦੇ ਵਿੱਚ ਕੈਸਾਮੀਰੋ ਨੇ 56ਵੇਂ ਮਿੰਟ ਦੇ ਵਿੱਚ ਗੋਲ ਕਰਕੇ ਬਰਾਬਰੀ 1-1 ਦੇ ਨਾਲ ਕੀਤੀ। ਤੇ ਫੁੱਲ ਟਾਈਮ ਦੇ ਜਿਹੜੇ ਇੰਜਰੀ ਟਾਈਮ ਹੁੰਦਾ, ਐਕਸਟਰਾ ਟਾਈਮ ਹੁੰਦਾ, ਉਹਦੇ 6ਵੇਂ ਮਿੰਟ ਯਾਨੀ ਕਿ 96ਵੇਂ ਮਿੰਟ ਦੇ ਵਿੱਚ ਗੈਬਰੀਅਲ ਮਾਰਟੀਨੈਲੀ ਨੇ ਦੂਜਾ ਗੋਲ ਕਰਕੇ ਬ੍ਰਾਜ਼ੀਲ ਨੂੰ ਕੁਆਟਰ ਫਾਈਨਲ ਦੇ ਵਿੱਚ ਉਹਨਾਂ ਦੀ ਜਗ੍ਹਾ ਜਿਹੜੀ ਉਹ ਪੱਕਿਆਂ ਕਰ ਦਿੱਤੀ ਹੈਗੀ ਆ। ਸੋ ਬ੍ਰਾਜ਼ੀਲ 2-1 ਦੇ ਨਾਲ ਰਾਊਂਡ ਆਫ 32 ਦੇ ਇਸ ਮੈਚ ਦੇ ਵਿੱਚ ਜੇਤੂ ਜਿਹੜਾ ਆ ਉਹ ਰਿਹਾ ਹੈਗਾ ਆ। ਤੇ ਇਹ ਮੈਚ ਆਈ ਥਿੰਕ ਡਾਲਸ ਦੇ ਵਿੱਚ ਖੇਡਿਆ ਗਿਆ ਸੀ, ਹਿਊਸਟਨ ਸਟੇਡੀਅਮ ਦੇ ਵਿੱਚ ਇਹ ਗੇਮ ਖੇਡੀ ਗਈ ਹੈਗੀ ਆ। ਦੂਜੀ ਜਿਹੜੀ ਗੇਮ ਆ ਅੱਜ ਦੂਜਾ ਮੈਚ ਜਿਹੜਾ ਜਰਮਨੀ ਤੇ ਪੈਰਾਗੁਏ ਦੇ ਦਰਮਿਆਨ ਹੋਇਆ, ਇਹ ਬੜਾ ਰੋਚਕ ਮੈਚ ਰਿਹਾ ਤੇ 4 ਵਾਰ ਦਾ ਵਰਲਡ ਚੈਂਪੀਅਨ ਜਰਮਨੀ ਇਸ ਵਾਰ ਵੀ ਵਰਲਡ ਕੱਪ ਦੇ ਵਿੱਚੋਂ ਬਾਹਰ ਹੋ ਗਿਆ ਆ। ਪਿਛਲੀ ਵਾਰ ਕਤਰ ਚੋਂ ਤੇ ਉਸ ਤੋਂ ਪਹਿਲਾਂ ਵੀ ਜਿਹੜੇ ਆ ਉਹ ਰਸ਼ੀਆ ਦੇ ਵਿੱਚ ਜਿਹੜੇ ਹੋਏ ਨੌਕਆਊਟ ਸਟੇਜਾਂ ਦੇ ਪਹਿਲੇ ਮੈਚ ਦੇ ਵਿੱਚ ਬਾਹਰ ਹੁੰਦੇ ਰਹੇ ਆ। ਇਹ ਜਿਹੜਾ ਮੈਚ ਆ 1-1 ਦੀ ਬਰਾਬਰੀ ਦੇ ਉੱਤੇ ਰਿਹਾ। ਪਹਿਲਾ ਜਿਹੜਾ ਵਾਰ ਕਹਿ ਸਕਦੇ ਆ ਪੈਰਾਗੁਏ ਨੇ 42ਵੇਂ ਮਿੰਟ ਦੇ ਵਿੱਚ ਹੂਲੀਓ ਐਨਕੀਸੋ ਨੇ ਜਿਹੜਾ ਉਹ ਗੋਲ ਕੀਤਾ। ਦੂਜਾ ਫਿਰ ਗੋਲ ਕਾਈ ਹੈਵਰਟਸ ਨੇ 94ਵੇਂ ਮਿੰਟ ਦੇ ਵਿੱਚ ਜਰਮਨੀ ਵੱਲੋਂ ਕਰਕੇ 1-1 ਦੇ ਉੱਤੇ ਬਰਾਬਰ ਜਿਹੜਾ ਉਹ ਛੁੱਟਿਆ। 90 ਮਿੰਟ ਪੂਰੇ ਹੋਣ ਤੋਂ ਬਾਅਦ ਇੰਜਰੀ ਟਾਈਮ ਪੂਰੇ ਹੋਣ ਤੋਂ ਬਾਅਦ ਚ ਵੀ ਗੇਮ 1-1 ਦੇ ਉੱਤੇ ਬਰਾਬਰ ਰਹੀ। ਇੱਕ ਟਾਈਮ ਦੇ ਉੱਤੇ ਪੈਰਾਗੁਏ ਨੇ ਦੂਜਾ ਗੋਲ ਕਰ ਦਿੱਤਾ, ਪਰ ਜਿਹੜੀ VAR ਸਿਸਟਮ ਦੇ ਤਹਿਤ ਟੈਕਨੋਲੋਜੀ ਦੇ ਸਹਾਰੇ ਦੇ ਨਾਲ ਉਹ ਗੋਲ ਡਿਸਅਲਾਉ ਕਰ ਦਿੱਤਾ ਗਿਆ ਤੇ ਗੇਮ ਫਿਰ 1-1 ਦੇ ਉੱਤੇ ਰਹੀ। ਐਕਸਟਰਾ ਜਿਹੜੇ ਵੱਖ-ਵੱਖ 15-15 ਮਿੰਟ ਦੇ ਜਿਹੜੇ ਹਾਫ ਹੁੰਦੇ ਆ ਉਹ ਵੀ ਕੀਤੇ ਗਏ, ਉਹਨਾਂ ਵਿੱਚ ਵੀ ਕੋਈ ਵੀ ਟੀਮ ਗੋਲ ਕਰਨ 'ਚ ਨਾਕਾਮਯਾਬ ਰਹੀ। ਫਿਰ ਜਿਹੜੀ ਹਰਜੋਤ ਸਿੰਘ ਜੀ ਗੱਲ ਆ ਗਈ ਜਿਹੜੀ ਆ ਪੈਨਲਟੀਜ਼ ਦੇ ਉੱਤੇ, ਤੇ ਪੈਨਲਟੀਜ਼ ਦੇ ਵਿੱਚ ਜਿਹੜੇ 4-3 ਦੇ ਨਾਲ ਪੈਰਾਗੁਏ ਨੇ ਜਿਹੜੀਆਂ ਉਹ ਜਿੱਤ ਲਈਆਂ ਤੇ ਪੈਰਾਗੁਏ ਨੇ ਜਰਮਨੀ ਨੂੰ 4 ਵਾਰ ਦੇ ਵਰਲਡ ਚੈਂਪੀਅਨ ਨੂੰ ਜਿਹੜਾ ਉਹ ਹਰਾ ਦਿੱਤਾ। ਪਹਿਲੀਆਂ 5-5 ਪੈਨਲਟੀਜ਼ ਦੇ ਵਿੱਚ ਦੋਨਾਂ ਹੀ ਟੀਮਾਂ ਨੇ 2-2 ਮਿਸ ਕੀਤੀਆਂ, 3-3 ਦੇ ਉੱਤੇ ਬਰਾਬਰ ਰਹੇ। ਫਿਰ ਸਡਨ ਡੈਥ ਦੇ ਵਿੱਚ ਪਹਿਲੀ ਪੈਨਲਟੀ ਜਰਮਨੀ ਨੇ ਮਿਸ ਕੀਤੀ ਤੇ ਦੂਜੀ ਪੈਰਾਗੁਏ ਨੇ ਕਰ ਦਿੱਤੀ ਤੇ ਉਸ ਤੋਂ ਬਾਅਦ ਉਹ ਜੇਤੀ ਰਹੇ। ਪੈਰਾਗੁਏ ਦਾ ਜਿਹੜਾ ਗੋਲੀ ਆ ਔਰਲੈਂਡੋ ਜਿਲ ਕਹਿ ਸਕਦੇ ਆ ਆਪਾਂ, ਤਾਂ ਗਿੱਲ ਕਹਿ ਦਿੰਦੇ ਆ, ਨਾ ਉਹਦੇ GIL ਔਰਲੈਂਡੋ ਜਿਹੜੇ ਇੱਕ ਹਿਸਾਬ ਦੇ ਨਾਲ ਹੀਰੋ ਬਣ ਕੇ ਪੈਰਾਗੁਏ ਦੇ ਵੱਲੋਂ ਉੱਭਰ ਕੇ ਜਿਹੜਾ ਉਹ ਸਾਹਮਣੇ ਆਇਆ ਆ। ਸੋ ਜਰਮਨੀ ਦਾ FIFA ਵਰਲਡ ਕੱਪ ਦਾ ਇਸ ਸਾਲ ਦਾ ਜਿਹੜਾ ਸਫ਼ਰ ਆ ਉਹ ਹੁਣ ਪੂਰਾ ਜਿਹੜਾ ਉਹ ਹੋ ਗਿਆ। ਇਸ ਵਰਲਡ ਕੱਪ ਦਾ ਵੀ ਸਫ਼ਰ ਜਿਹੜਾ ਪੂਰਾ ਹੋ ਗਿਆ। ਜਿਹੜਾ ਤੀਸਰਾ ਮੈਚ ਅੱਜ ਦਾ ਅਖੀਰਲਾ ਮੈਚ ਜੋ ਨੀਦਰਲੈਂਡ ਤੇ ਮੋਰੋਕੋ ਦੇ ਦਰਮਿਆਨ ਹੁਣ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈਗਾ ਆ। ਸੋ ਇਹਦੇ ਵਿੱਚ ਦੇਖਦੇ ਹਾਂ ਵੀ ਕੌਣ ਜਿਹੜਾ ਜੇਤੂ ਰਹੂਗਾ। ਉਹ ਆਪਾਂ ਸਵੇਰੇ ਤੁਹਾਡੇ ਨਾਲ ਇਸ ਬਾਰੇ ਜਿਹੜੀ ਉਹ ਜਾਣਕਾਰੀ ਫਿਰ ਸਾਂਝੀ ਕਰਾਂਗੇ। ਤੇ ਗੱਲ ਕਰਦੇ ਜਾਈਏ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ, ਪਾਕਿਸਤਾਨ ਦੇ $278 ਤੇ 39 ਪੈਸੇ, ਇੰਡੀਆ ਦੇ $94 ਤੇ 61 ਪੈਸੇ। ਡਾਓ ਜੋਨ 300 ਤੇ 8 ਪੁਆਇੰਟ ਵੱਧ ਕੇ 52,183 ਦੇ ਉੱਤੇ ਬੰਦ ਹੋਇਆ। S&P 86 ਪੁਆਇੰਟ ਵੱਧ ਕੇ 7440 ਤੇ, ਨੈਸਡੈਕ 500 ਤੇ 23 ਪੁਆਇੰਟ ਵੱਧ ਕੇ 25,820 ਦੇ ਉੱਤੇ। ਸੋਨੇ ਦਾ ਭਾਅ $4,000 ਪ੍ਰਤੀ ਟ੍ਰਾਈ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ, 10-year yield 4.37%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 59,754, ਇਥੀਰੀਅਮ 1,500 ਤੇ $93 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।